ਹੁਣ ਫਰਾਂਸ ਦੀ ਜਿਹੜੀ ਡਿਫੈਂਸ ਮਿਨਿਸਟਰ ਹੈ ਫਲੋਰੈਂਸ, ਉਹ ਦਿੱਲੀ 'ਚ ਖਲੋ ਕੇ ਕਹਿੰਦੀ ਹੈ ਕਿ ਚਾਈਨਾ ਜਿਹੜੀ ਹੈ ਇਹ ਧਮਕਾ ਰਹੀ ਹੈ ਇੰਡੀਆ ਨੂੰ, ਔਰ ਇੱਥੇ ਜਿਹੜਾ ਹੈ ਉਹ ਆਪਣਾ ਡੋਮੀਨੇਟ ਰੋਲ ਅਦਾ ਕਰ ਰਹੀ ਹੈ, ਜਿਹੜੀ ਕਿ ਸਾਨੂੰ ਟੋਲਰੇਬਲ ਨਹੀਂ ਹੈ। ਇੰਡੀਆ ਨੂੰ ਕਿਹਾ ਜੀ ਤੁਸੀਂ ਜਿੰਨੇ ਮਰਜ਼ੀ ਹਥਿਆਰ ਖਰੀਦੋ, ਅਸੀਂ ਯੂਰਪੀਅਨ ਯੂਨੀਅਨ ਦਾ ਵੀ ਜਿਹੜਾ ਰੋਲ ਹੈ ਇੰਡੋ ਪੈਸੀਫਿਕ 'ਚ ਚਾਈਨਾ ਦੇ ਅਗੇਂਸਟ ਹੋਏਗਾ। ਚਾਈਨਾ ਨੇ ਇਸ ਸਫ਼ਰ ਨੂੰ ਇੰਨੀ ਸਕਸੈਸਫੁਲੀ ਤੈਅ ਕੀਤਾ ਕਿ ਅੱਜ ਜਦੋਂ ਦੁਨੀਆ ਦੇ ਐਕਸਪਰਟ ਉਹ ਪੈਂਟਾਗਨ ਦੇ ਹੋਣ ਜਾਂ ਕਿਸੇ ਹੋਰ ਖਿੱਤੇ 'ਚ ਯੂਰਪ 'ਚ, ਉਹ ਜਦੋਂ ਦੇਖਦੇ ਨੇ ਉਹ ਕਹਿੰਦੇ ਨੇ ਕਿ ਵੀ ਚਾਈਨਾ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਵੇ ਹੈਡ ਹੈ ਬਾਕੀਆਂ ਨਾਲੋਂ। ਚਾਈਨਾ ਦੀ ਇਹ ਖੁਸ਼ਕਿਸਮਤੀ ਰਹੀ ਕਿ ਮਾਓ ਸੇ ਤੁੰਗ ਉਸ ਤੋਂ ਬਾਅਦ ਜਿਸ ਲੈਵਲ ਦੇ ਪ੍ਰੈਜ਼ੀਡੈਂਟ ਮਿਲੇ ਜਾਂ ਹੁਣ ਸ਼ੀ ਜਿਨਪਿੰਗ ਤੱਕ ਪਹੁੰਚਦੇ ਆ, ਜਿਹਨੂੰ ਸ਼ੀ ਜਿਨਪਿੰਗ ਨੂੰ ਲਾਈਫ ਟਰਮ ਉਹਨਾਂ ਨੇ ਬਣਾ ਦਿੱਤਾ, ਉਹਦੇ ਕੋਲ ਇੱਕ ਵਿਜ਼ਨ ਹੈ। ਉਹਨਾਂ ਦੇ ਆਪਣੀਆਂ ਜੜ੍ਹਾਂ ਜਿਹੜੀਆਂ ਉਹਨਾਂ ਦੀ ਆਪਣੀ ਸਿਵਲਾਈਜੇਸ਼ਨ, ਆਪਣੇ ਪ੍ਰਾਈਡ 'ਚ, ਆਪਣੇ ਕਨਫਿਊਸ਼ਿਜ਼ਮ 'ਚ ਜਾਂ ਆਪਣੇ ਮਾਰਕਸਿਜ਼ਮ ਦੇ ਵਿੱਚ, ਖਾਸ ਤੌਰ 'ਤੇ ਮਾਓਇਜ਼ਮ ਦੇ ਵਿੱਚ ਲੱਗੀਆਂ ਸੀ, ਉਹ ਜੜ੍ਹਾਂ ਨਾਲੋਂ ਨਹੀਂ ਟੁੱਟੇ। ਜਿਵੇਂ ਸ਼ੀ ਜਿਨਪਿੰਗ ਨੇ ਨੇੜਤਾ ਮੋਦੀ ਦੇ ਨਾਲ ਜਾਂ ਦੂਜਾ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਨੇ ਆਪਣਾ ਅਮਰੀਕਾ ਦੇ ਢੇਅ ਚੜ੍ਹ ਕੇ ਜਿਸ ਕਿਸਮ ਦਾ ਵਰਤਾਰਾ ਕੀਤਾ, ਅਸੀਂ ਦੇਖਦੇ ਹਾਂ ਨਾ ਇਹ ਮੂੰਹ ਬੋਲਣ ਜੋਗੇ ਨੇ ਕਿ ਜੀ ਅਸੀਂ ਜਿਹੜਾ ਉਹ ਚੀਨ ਨੇ ਸਾਡੀ ਟੈਰੀਟਰੀ ਹਜ਼ਾਰਾਂ ਸਕੁਅਰ ਕਿਲੋਮੀਟਰ ਲਈ ਹੈ। ਫਿਰ ਵੀ ਚਾਈਨਾ ਦੀ ਇਹ ਕੋਸ਼ਿਸ਼ ਹੈ ਕਿ ਇਹ ਜੇ ਅਮਰੀਕਾ ਦੀ ਬਿਲਕੁਲ ਝੋਲੀ 'ਚ ਨਾ ਜਾਣ ਤੇ ਉਹ ਰੀਜ਼ਨੇਬਲ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਥੋੜ੍ਹਾ ਬਹੁਤ ਸਪੇਸ ਦੇ ਸਕਦੇ ਨੇ। ਤੇ ਕਿਤੇ ਨਾ ਕਿਤੇ ਇੰਡੀਆ ਨੂੰ ਵੀ ਸਮਝ ਆਉਂਦੀ ਲੱਗਦੀ ਹੈ ਕਿ ਵੀ ਅਸੀਂ ਵਾਪਸ ਇੱਕ ਐਟਲੀਸਟ ਨਾਟ ਦੈਟ ਹੌਸਟਾਈਲ, ਦੋਸਤਾਨਾ ਤਾਂ ਨਹੀਂ ਹੁੰਦਾ ਹੁਣ, ਪਰ ਇਸ ਟੈਨਸ਼ਨ ਨੂੰ ਘਟਾਈਏ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦੇ ਦੌਰੇ ਤੇ ਆਈ ਫਰਾਂਸ ਦੀ ਡਿਫੈਂਸ ਮਿਨਿਸਟਰ ਨੇ ਕਿਹਾ ਹੈ ਕਿ ਜਿਹੜਾ ਚੀਨ ਹੈ ਉਹ ਇੰਡੋ ਪੈਸੀਫਿਕ ਵਿੱਚ ਬਹੁਤ ਅਗਰੈਸਿਵ ਹੁੰਦਾ ਜਾ ਰਿਹਾ ਹੈ। ਸੋ ਭਾਰਤ ਨੇ ਪ੍ਰਦੀਪ ਕੁਮਾਰ ਰਾਵਤ ਨੂੰ ਚੀਨ ਵਿੱਚ ਆਪਣਾ ਨਵਾਂ ਐਂਬੈਸਡਰ ਲਗਾਇਆ ਹੈ, ਸੋ ਜਿਸ ਦੇ ਉੱਤੇ ਚੀਨੀ ਮੀਡੀਆ ਵਿੱਚ ਕਾਫੀ ਚਰਚਾ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਬਹੁਤ ਵਾਰ ਜਿਵੇਂ ਹੁਣ ਯੂਕਰੇਨ ਨੂੰ ਲੈ ਕੇ ਰਸ਼ੀਆ ਔਰ ਅਮਰੀਕਾ, ਕਿਉਂਕਿ ਨੈਟੋ ਦੇ ਬਿਹਾਈਂਡ ਅਮਰੀਕਾ ਹੀ ਹੈ, ਇਸ ਵੇਲੇ ਵਾਰ ਆਫ ਨਰਵਸ ਚੱਲ ਰਹੀ ਹੈ। ਵਾਰ ਆਫ ਨਰਵਸ ਇਹੀ ਹੈ ਕਿ ਰਸ਼ੀਆ ਨੇ ਆਪਣੀ 80-90 ਹਜ਼ਾਰ ਫੌਜ ਲਿਆ ਕੇ ਯੂਕਰੇਨ ਦੇ ਬਾਰਡਰ 'ਤੇ ਖੜੀ ਕੀਤੀ ਹੈ, ਔਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੇ ਤੁਸੀਂ ਯੂਕਰੇਨ ਨੂੰ ਇਸੇ ਹਾਲਤ 'ਚ ਯੂਕਰੇਨ ਸੇਫ ਹੋਏਗਾ ਕਿ ਉਹਨੂੰ ਕਦੇ ਵੀ ਨੈਟੋ ਦੀ ਮੈਂਬਰਸ਼ਿਪ ਨਹੀਂ ਮਿਲੇਗੀ, ਉਹ ਬਾਕੀ ਉਹਨੇ ਜੋ ਬਣਨਾ ਹੈ ਉਹ ਚਲਾ ਜਾਏ, ਲੇਕਿਨ ਨੈਟੋ 'ਚ ਨਹੀਂ। ਔਰ ਅਮਰੀਕਾ ਆਪਣੇ ਲੈਵਲ 'ਤੇ ਥ੍ਰੈਟਨ ਕਰ ਰਿਹਾ ਹੈ ਕਿ ਵੀ ਜੇ ਯੂਕਰੇਨ ਨੂੰ ਕੁਛ ਹੋਇਆ ਤਾਂ ਫਿਰ ਅਸੀਂ ਪਿੱਛੇ ਖੜੇ ਹਾਂ ਦੂਜਾ। ਹਾਲਾਂਕਿ ਜੇ ਅਸੀਂ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਦੇਖੀਏ, ਕਿਤੇ ਵੀ ਅਮਰੀਕਾ ਔਰ ਰੂਸ, ਜਿਹੜੀਆਂ ਰੂਸ ਦਾ ਪ੍ਰੀਵੀਅਸ ਸੋਵੀਅਤ ਯੂਨੀਅਨ, ਇਹ ਕਦੇ ਵੀ ਇਹਨਾਂ ਦੀਆਂ ਫੌਜਾਂ ਆਮੋ ਸਾਹਮਣੇ ਨਹੀਂ ਹੋਈਆਂ। ਪ੍ਰੋਕਸੀ ਵਾਰਸ ਲੜੀਆਂ ਇਹਨਾਂ ਨੇ, ਉਹ ਵੀਅਤਨਾਮ ਹੋਏ, ਕੋਰੀਆ ਹੋਏ, ਕੰਬੋਡੀਆ ਹੋਏ, ਸਾਊਥ ਅਮਰੀਕਾ, ਜਿਹਨਾਂ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਉਹ ਲੈਫਟਿਸਟ ਕਿਸੇ ਵੇਲੇ ਹਕੂਮਤਾਂ ਸੀ। ਅਮਰੀਕਾ ਨੇ, CIA ਨੇ ਅਸੈਸੀਨੇਸ਼ਨਸ ਕਰਵਾਈਆਂ। ਦੂਸਰਾ ਹੈ, ਇੱਕ ਵੱਖਰੀ ਕਹਾਣੀ ਹੈ ਕਿ ਹੁਣ ਜਿਹੜੇ ਹੋਂਡੂਰਸ, ਚਿਲੇ ਔਰ ਬ੍ਰਾਜ਼ੀਲ, ਇਕੁਆਡੋਰ ਔਰ ਬਹੁਤ ਸਾਰੇ ਇਹਨਾਂ ਥਾਵਾਂ 'ਤੇ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨੇ ਜਾਂ ਦੂਜੇ, ਉਹੀ ਐਕਸਟ੍ਰੀਮ ਜਿਹੜੇ ਲੈਫਟਿਸਟ ਜਿਹਨਾਂ ਨੂੰ ਕਹਿੰਦੇ ਸੀ, ਹੁਣ ਭਾਵੇਂ ਉਹ ਲੈਫਟਿਸਟ ਆਈਡੀਓਲੋਜੀ ਦਾ ਝੰਡਾ ਤਾਂ ਉਹਨਾਂ ਨੇ ਨਹੀਂ ਚੁੱਕਿਆ ਹੋਇਆ, ਪਰ ਐਂਟਾਈ ਅਮਰੀਕਾ ਜਾਂ ਐਂਟਾਈ ਕੈਪੀਟਲਿਸਟ ਜਿਹੜੇ ਨੇ ਉਹ ਜਿੱਤ ਰਹੇ ਨੇ। ਔਰ ਪਿਛਲੇ ਦਿਨਾਂ 'ਚ ਚਿਲੇ ਦੇ ਵਿੱਚ ਇੱਕ 37-38 ਸਾਲ ਦਾ ਨੌਜਵਾਨ ਜਿਹੜਾ ਹੈ ਉਹ ਜਿੱਤਿਆ। ਔਰ ਬ੍ਰਾਜ਼ੀਲ 'ਚ ਵੀ ਜਿਹੜਾ ਟ੍ਰੈਂਡ ਚੱਲ ਰਿਹਾ ਇਸ ਵੇਲੇ ਉਹ ਜਿਹੜਾ ਟੂਵਰਡਸ ਲਿਬਰਲ ਆਈਡੀਓਲੋਜੀ ਉਹਨਾਂ ਦਾ ਜਾ ਰਿਹਾ। ਸੋ ਇੱਕ ਪਾਸੇ ਇਹ ਪ੍ਰਭਾਵ ਤਾਂ ਰਹਿੰਦਾ ਰਹੇਗਾ, ਔਰ ਰਸ਼ੀਆ ਵੀ ਬੇਸ਼ੱਕ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ, ਪਰ ਇਸ ਵੇਲੇ ਪੁਟਿਨ ਦੇ ਥੱਲੇ ਰਸ਼ੀਆ ਉਹ ਆਪਣੀ ਜਿਹੜੀ ਗਵਾਚੀ ਗਲੋਰੀ ਹੈ ਉਸ ਨੂੰ ਵਾਪਸ ਲੈਣ ਦੇ ਲਈ ਜਿਹੜਾ ਉਹ ਯਤਨਸ਼ੀਲ ਹੈ। ਔਰ ਉਸ ਦੇ ਥੱਲੇ ਰੂਸ ਨੇ ਸੀਰੀਆ 'ਚ, ਮਿਡਲ ਈਸਟ ਵੀ ਆਪਣੀ ਪ੍ਰੈਜ਼ੈਂਸ ਦਿਖਾਈ, ਲੀਬੀਆ ਦੇ ਵਿੱਚ ਵੀ ਉਸ ਦਾ ਪਾਰਟ ਹੈ। ਚਾਈਨਾ ਔਰ ਰਸ਼ੀਆ
ਇਹ ਤਾਂ ਦੋਨੋਂ ਇੱਕੋ ਲੈਵਲ ਤੇ ਆ ਗਏ। ਉਹਨੇ ਰਸ਼ੀਆ ਜੂਨੀਅਰ ਪਾਰਟਨਰ ਬਣ ਗਿਆ ਚਾਈਨਾ ਦਾ। ਅੱਛਾ ਫਿਰ ਅਸੀਂ ਈਵਨ ਅਫਗਾਨਿਸਤਾਨ ਦੇ ਮੁੱਦੇ ਤੇ ਦੇਖਦੇ ਹਾਂ ਕਿ ਕਿਵੇਂ ਰਸ਼ੀਆ ਨੇ ਈਵਨ ਇੱਕ ਸਮਿਟ ਮਾਸਕੋ ਦੇ ਵਿੱਚ ਵੀ ਕੀਤੀ। ਹੁਣ ਵੀ ਇੱਕ ਪਾਸੇ ਜਿਹੜਾ ਹੈ ਉਹ ਬੇਸ਼ੱਕ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਹ ਆਪਣੇ ਇੰਡੀਪੈਂਡੈਂਟ ਮੁਲਕ ਨੇ, ਲੇਕਿਨ ਉਹ ਰਸ਼ੀਅਨ ਸਫੀਅਰ ਆਫ ਇਨਫਲੂਐਂਸ ਨੇ। ਪਾਕਿਸਤਾਨ ਦੇ ਨਾਲ ਵੀ ਰਸ਼ੀਆ ਨੇ ਆਪਣੇ ਸਬੰਧ ਸੁਧਾਰੇ ਨੇ। ਹੁਣ ਇਸ ਸਾਰੇ ਸਿਨੈਰੀਓ ਦੇ ਵਿੱਚ, ਔਰ ਇਹ ਗੱਲ ਮੈਂ ਇਸ ਲਈ ਥੋੜੀ ਬੈਕਗਰਾਊਂਡ 'ਚ ਕਹਿ ਰਿਹਾ ਕਿ ਜਿਹੜੀ ਗੱਲ ਕਿਸੇ ਸਿਆਣੇ ਨੇ ਕਦੇ ਕਹੀ ਸੀ ਕਿ ਕੋਈ ਵੀ ਸਿਆਸਤ ਦੇ ਵਿੱਚ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕਾ ਤਾਂ ਸਿਰਫ ਵੈਸਟਡ ਇੰਟਰਸਟ ਹੁੰਦੇ ਨੇ ਜਿਹੜੇ ਤੁਹਾਡੇ ਹਿੱਤ ਨੇ ਜੁੜੇ ਹੋਏ। ਬਿਲਕੁਲ। ਹੁਣ ਚਾਈਨਾ ਦੀ ਐਮਰਜੈਂਸ ਜਿਹੜੀ ਹੈ ਵਰਲਡ ਸਟੇਜ ਦੇ ਉੱਤੇ, ਬੇਸ਼ੱਕ ਚਾਈਨਾ ਰਿਚਰਡ ਨਿਕਸਨ ਦੇ ਜ਼ਮਾਨੇ 'ਚ, ਹੈਨਰੀ ਕਿਸਿੰਜਰ ਦੇ ਵੇਲੇ ਅਮਰੀਕਾ ਰਾਹੀਂ ਐਂਟਰ ਕਰਦਾ ਹੈ ਵਰਲਡ ਪੋਲਿਟਿਕਸ 'ਚ। ਉਦੋਂ ਵੀ ਚਾਈਨਾ ਦੇ ਨਾਲ ਸੰਬੰਧ ਬਣਾਉਣੇ ਇਸ ਲਈ ਵੀ ਅਮਰੀਕਾ ਨੂੰ ਅਹਿਮ ਲੱਗੇ, ਇੱਕ ਤਾਂ ਉਹ ਸੋਵੀਅਤ ਯੂਨੀਅਨ ਵੱਲ ਝੁਕਾ ਨਾ ਕਿਤੇ ਚਾਈਨਾ ਦਾ ਹੋਏ, ਦੋਵੇਂ ਇਕੱਠੇ ਨਾ ਹੋਣ। ਸੋ ਚਾਈਨਾ ਨੂੰ ਆਪਣੇ ਇਨਫਲੂਐਂਸ ਲਿਆਂਦਾ। ਹੌਲੀ ਹੌਲੀ ਇਹਨਾਂ ਨੂੰ ਲੱਗਦਾ ਸੀ ਕਿ ਉਸ ਨੂੰ ਉਹ ਇਹ ਪਾਠ ਯਾਦ ਕਰਵਾ ਦੇਣਗੇ ਜਿਹੜਾ ਕਿ ਗਲੋਬਲਾਈਜੇਸ਼ਨ ਦਾ ਔਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਔਰ ਦੂਸਰਾ ਚੀਨ ਨੇ ਉਹ ਸਬਕ ਪੜ੍ਹਿਆ ਵੀ। ਪਰ ਉਹਨਾਂ ਦੇ ਆਪਣੀਆਂ ਜੜ੍ਹਾਂ ਜਿਹੜੀਆਂ ਉਹਨਾਂ ਦੀ ਆਪਣੀ ਸਿਵਲਾਈਜੇਸ਼ਨ, ਆਪਣੇ ਪ੍ਰਾਈਡ 'ਚ, ਆਪਣੇ ਕਨਫਿਊਸ਼ਿਜ਼ਮ 'ਚ ਜਾਂ ਆਪਣੇ ਮਾਰਕਸਿਜ਼ਮ ਦੇ ਵਿੱਚ, ਖਾਸ ਤੌਰ ਤੇ ਮਾਓਇਜ਼ਮ ਦੇ ਵਿੱਚ ਲੱਗੀਆਂ ਸੀ, ਉਹ ਜੜ੍ਹਾਂ ਨਾਲੋਂ ਨਹੀਂ ਟੁੱਟੇ ਉਹਨਾਂ ਨੇ। ਔਰ ਜਿਵੇਂ ਉਹਨਾਂ ਦੇ ਪ੍ਰੈਜ਼ੀਡੈਂਟ ਡੈਂਗ ਨੇ ਇੱਕ ਵਾਰੀ ਜਦੋਂ ਉਹਨੂੰ ਕਿਹਾ ਕਿ ਜੀ ਤੁਸੀਂ ਤਾਂ ਕਮਿਊਨਿਸਟ ਆਈਡੀਓਲੋਜੀ ਸੀ ਬਿਲਕੁਲ, ਔਰ ਤੁਸੀਂ ਤਾਂ ਦੁਨੀਆ ਦੀ ਵਰਲਡ ਜਿਹੜੀ ਹੈ ਇਕਨੋਮਿਕਲ ਕੈਪੀਟਲਿਜ਼ਮ ਦੀਆਂ ਪਾਲਿਸੀਜ਼ ਫੋਲੋ ਕਰ ਲਈਆਂ, ਤਾਂ ਉਹਨੇ ਇਹ ਕਿਹਾ ਸੀ ਆਪਣੀ ਚਾਈਨੀਜ਼ ਮੈਂਡਰਿਨ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇਹ ਮੈਟਰ ਨਹੀਂ ਕਰਦਾ ਕਿ ਬਿੱਲੀ ਦਾ ਰੰਗ ਕਾਲਾ ਹੈ ਕਿ ਚਿੱਟਾ ਹੈ, ਉਹਨੂੰ ਚੂਹੇ ਫੜਨੇ ਆਣੇ ਚਾਹੀਦੇ ਨੇ। ਸੋ ਚਾਈਨਾ ਨੇ ਇਸ ਸਫ਼ਰ ਨੂੰ ਇੰਨੀ ਸਕਸੈਸਫੁਲੀ ਤੈਅ ਕੀਤਾ ਕਿ ਅੱਜ ਜਦੋਂ ਦੁਨੀਆ ਦੇ ਐਕਸਪਰਟ ਉਹ ਪੈਂਟਾਗਨ ਦੇ ਹੋਣ ਜਾਂ ਕਿਸੇ ਹੋਰ ਖਿੱਤੇ 'ਚ, ਯੂਰਪ 'ਚ, ਉਹ ਜਦੋਂ ਦੇਖਦੇ ਨੇ ਉਹ ਕਹਿੰਦੇ ਨੇ ਕਿ ਵੀ ਚਾਈਨਾ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਵੇ ਹੈਡ ਹੈ ਬਾਕੀਆਂ ਨਾਲੋਂ, ਵੀ ਉਹ ਤਾਂ 4th ਜਨਰੇਸ਼ਨ 5th ਜਨਰੇਸ਼ਨ ਵਾਰ ਦੇ ਲਈ ਤਿਆਰ। ਔਰ ਜਦੋਂ ਉਹਨੇ ਹਾਈਪਰਸੋਨਿਕ ਮਿਸਲ ਬਣਾਈ, ਈਵਨ ਪੈਂਟਾਗਨ 'ਚ ਵੀ ਉਸ ਦਾ ਧਮਾਕਾ ਸੁਣਿਆ ਗਿਆ ਕਿ ਵੀ ਉਹ ਇਸ ਲੈਵਲ ਤੇ ਚਲਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ, ਜੇ ਤੁਹਾਨੂੰ ਆਪਣੀ ਔਕਾਤ ਦਾ ਅਹਿਸਾਸ ਹੋਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਜਿਸ ਨੂੰ ਜਾਣ ਲੱਗੇ ਇੱਕ ਵੱਡੀ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ ਬ੍ਰਿਟਿਸ਼ਰਜ਼ ਇਹਨਾਂ ਨੂੰ ਦੇ ਗਏ, ਔਰ ਉਸ ਸਟੇਜ ਦੇ ਉੱਤੇ ਨਹਿਰੂ ਦੇ ਕੋਲ ਇੱਕ ਗਲੋਬਲ ਵਿਜ਼ਨ ਜ਼ਰੂਰ ਸੀ। ਇਹੀ ਕਾਰਨ ਹੈ ਕਿ ਜੇ ਨਾਨ ਅਲਾਈਨ ਮੂਵਮੈਂਟ ਜਾਂ ਨਾਨ ਅਲਾਈਨਮੈਂਟ ਉਹਨੇ ਰੱਖੀ, ਜਿਹੜੇ ਦੋ ਬਲਾਕ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਬਣੇ ਸੀ, ਉਹਨਾਂ 'ਚੋਂ ਉਹ ਖੁੱਲ੍ਹ ਕੇ ਕਿਸੇ ਨਾਲ ਨਹੀਂ ਆਇਆ। ਝੁਕਾਅ ਭਾਵੇਂ ਉਹਦਾ ਸੋਵੀਅਤ ਯੂਨੀਅਨ ਵੱਲ ਸੀ, ਲੇਕਿਨ ਅਮਰੀਕਾ ਤੋਂ ਵੀ ਮਦਦ ਲਈ, ਉਹਨਾਂ ਤੋਂ ਵੀ ਲਈ, ਔਰ ਉਹ ਨਾਨ ਅਲਾਈਨ ਮੂਵਮੈਂਟ 'ਚ ਇੱਕ ਸਟੇਜ 'ਤੇ 100+ ਕੰਟਰੀਜ਼ ਉਹਦੇ ਮੈਂਬਰ ਸੀ। ਔਰ ਉਹਨੇ ਜਿਹੜੀ ਅੱਜ ਅਸੀਂ ਇੰਡਸਟਰੀਲਾਈਜੇਸ਼ਨ ਦੀ ਗੱਲ ਕਰਦੇ ਹਾਂ, ਜਾਂ ਈਵਨ ਜੇ ਇਸ ਹਵਾਲੇ ਨਾਲ ਦੇਖਣਾ ਹੋਏ ਕਿ ਭਾਰਤ ਦੀ IT ਇੰਡਸਟਰੀ, ਕੋਈ IT ਕੋਈ ਜ਼ਮੀਨ 'ਚੋਂ ਤਾਂ ਨਿਕਲਦੀ ਨਹੀਂ, ਤੁਹਾਡਾ ਵਿਜ਼ਨ ਹੁੰਦਾ ਹੈ, ਤੁਸੀਂ ਇੰਸਟੀਟਿਊਸ਼ਨਸ ਕਾਇਮ ਕਰਦੇ ਹੋ। ਅੱਜ ਸਾਊਦੀ ਅਰੇਬੀਆ, ਜਿਹਦੇ ਬਾਰੇ ਲੱਗਦਾ ਸਾਨੂੰ ਸਾਰੇ ਹੀ ਇੰਨੇ ਕੁ ਅਮੀਰ ਨੇ ਕਿ ਵੀ ਤੇਲ ਹੀ ਤੇਲ ਹੈ, $115 ਬਿਲੀਅਨ ਦੀ ਉਹਨਾਂ ਦੀ ਆਇਲ ਐਕਸਪੋਰਟ ਹੈ ਸਾਊਦੀ ਅਰੇਬੀਆ ਦੀ। ਇੰਡੀਆ ਦੀ 160 ਤੋਂ 170 ਬਿਲੀਅਨ IT ਇੰਡਸਟਰੀ ਦੇ ਨਾਲ ਸੰਬੰਧਿਤ ਉਹਨਾਂ ਦੀ ਜਿਹੜੀ ਹੈ ਉਹ ਫੋਰਨ ਐਕਸਚੇਂਜ ਲੈਂਦੇ ਨੇ। ਸੋ ਮਤਲਬ ਇਹ ਹੈ ਕਿ ਇਹ ਕੋਈ ਮੋਦੀ ਜਾਂ ਇਹਨਾਂ ਦੀ ਦੇਣ ਤਾਂ ਨਹੀਂ ਹੈ। ਇਹ ਉਸ ਸਟੇਜ ਦੇ ਉੱਤੇ ਬੇਸ਼ੱਕ ਨਹਿਰੂ ਜਾਂ ਦੂਸਰੇ ਨਾਲ ਸਾਡੇ ਲੱਖ ਇਖਤਲਾਫਾਤ ਹੋਣ, ਕਿਉਂਕਿ ਉਹ ਉਹਦਾ ਵੀ ਇੱਕ ਆਪਣਾ ਫਿਰਕੂ ਮਾਈਂਡਸੈਟ ਵੀ ਸੀ ਕਿਤੇ ਨਾ ਕਿਤੇ, ਪਰ ਇੱਕ ਵਿਜ਼ਨ ਦੇ ਥੱਲੇ ਐਜੂਕੇਸ਼ਨ, ਹੈਵੀ ਇੰਡਸਟਰੀ, ਆਇਰਨ, ਸਟੀਲ, ਦੂਜੇ ਤੀਜੇ, ਇਹ ਉਸ ਪੀਰੀਅਡ 'ਚ ਹੀ ਲੈ ਕੀਤੀਆਂ ਗਈਆਂ। ਹੁਣ ਜੇ ਅੱਗੋਂ ਵਿਜ਼ਨਰੀ ਨੂੰ, ਜੇ ਚਾਈਨਾ ਦੀ ਇਹ ਖੁਸ਼ਕਿਸਮਤੀ ਰਹੀ ਕਿ ਮਾਓ ਸੇ ਤੁੰਗ, ਉਸ ਤੋਂ ਬਾਅਦ ਜਿਸ ਲੈਵਲ ਦੇ ਪ੍ਰੈਜ਼ੀਡੈਂਟ ਮਿਲੇ ਜਾਂ ਹੁਣ ਸ਼ੀ ਜਿਨਪਿੰਗ ਤੱਕ ਪਹੁੰਚਦੇ ਆ, ਜਿਹਨੂੰ ਸ਼ੀ ਜਿਨਪਿੰਗ ਨੂੰ ਲਾਈਫ ਟਰਮ ਉਹਨਾਂ ਨੇ ਬਣਾ ਦਿੱਤਾ, ਉਹਦੇ ਕੋਲ ਇੱਕ ਵਿਜ਼ਨ ਹੈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿਹਦੇ ਥੱਲੇ 130 ਤੋਂ ਜ਼ਿਆਦਾ ਮੁਲਕ ਨਾਲ ਲੱਗੇ, ਔਰ ਕਿਵੇਂ ਉਹਨਾਂ ਨੇ ਅਫਰੀਕਾ ਕੰਟੀਨੈਂਟ, ਸਾਊਥ ਅਮਰੀਕਾ, ਔਰ ਜੋ ਸਾਊਥ ਅਮਰੀਕਾ ਦੀਆਂ ਮੈਂ ਕੰਟਰੀਜ਼ ਦੀ ਚੇਂਜ ਦੀ ਗੱਲ ਕੀਤੀ ਹੈ, ਚਿਲੇ ਹੋਏ, ਕੋਲੰਬੀਆ ਹੋਏ, ਇਕੁਆਡੋਰ ਹੋਏ, ਹੁਣ ਬ੍ਰਾਜ਼ੀਲ 'ਚ ਵੀ ਹੋਏਗਾ,
ਇਹ ਸਾਰੇ ਟੁਵਰਡ ਚਾਈਨਾ ਹੀ ਝੁਕਣਗੇ, ਕਿਉਂਕਿ ਆਲਰੇਡੀ ਚਾਈਨਾ ਨੇ ਸਾਊਥ ਅਮਰੀਕਾ 'ਚ ਈਵਨ ਜਿਹੜੇ ਇੱਕ ਹੌਂਡੂਰਸ ਨੇ ਉਹਨੂੰ ਰੈਕਗਨਾਈਜ਼ ਕੀਤਾ ਹੋਇਆ ਸੀ ਪਹਿਲਾਂ, ਤਾਈਵਾਨ ਨੂੰ ਉਹਨਾਂ ਨੇ ਉਹਨੂੰ ਡੀ ਰੈਕਗਨਾਈਜ਼ ਕੀਤਾ। ਇਸੇ ਤਰ੍ਹਾਂ ਇੱਕ ਦੋ ਹੋਰ ਮੁਲਕ ਵੀ ਨੇ। ਹੁਣ ਸਿਰਫ 12-13 ਮੁਲਕ ਦੁਨੀਆ 'ਚੋਂ ਵੀ ਨਿੱਕੇ ਨੇ ਜਿਹੜੇ ਉਸ ਤਾਈਵਾਨ ਨੂੰ ਮੰਨਦੇ ਨੇ, ਜਿਹੜਾ ਚੀਨ ਨਾਲੋਂ ਟੁੱਟ ਕੇ ਜਦੋਂ ਚਿਆਂਗ ਕਾਈ ਸ਼ੇਕ ਆਪਣਾ ਲੈ ਕੇ ਸੌਦਾ ਉੱਥੇ ਜਾ ਕੇ ਬੈਠ ਜਾਂਦਾ। ਹੁਣ ਇਸ ਕੰਟੈਕਸਟ 'ਚ ਭਾਰਤ ਦੇ ਲਈ ਵਿਜ਼ਡਮ ਵਾਲੀ ਗੱਲ ਇਹ ਸੀ ਕਿ ਉਹ ਪਹਿਲਾਂ ਤਾਂ ਵਿਦਿਨ ਮੁਲਕ ਦੇ ਆਪਣੀਆਂ ਮਾਈਨੋਰਿਟੀਜ਼ ਨੂੰ, ਜੇ 80% ਪਾਪੂਲੇਸ਼ਨ ਤੁਹਾਡੇ ਕੋਲ ਹਿੰਦੂ ਮੈਜੋਰਿਟੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ, ਤੇ 20% ਨੂੰ ਜਿਹੜਾ ਉਹ ਸੰਤੁਸ਼ਟ ਰੱਖਣਾ। ਉਹਨਾਂ 'ਚ ਸਿੱਖਾਂ ਵਰਗੀ ਕੌਮ ਵੀ ਹੈ, ਉਹ ਮੁਸਲਮਾਨ ਵੀ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਨਹੀਂ ਕਬੂਲਿਆ, ਉੱਥੇ ਰਹਿ, ਉਹਨਾਂ ਦੇ ਵਿੱਚ ਈਸਾਈ ਵੀ ਨੇ, ਲੇਕਿਨ ਇਹਨਾਂ ਦਾ ਮਾਈਨੋਰਟੀਜ਼ ਪ੍ਰਤੀ ਕੀ ਰਵੱਈਆ ਸੀ, ਕੀ ਹੈ। ਸੋ ਜਦੋਂ ਇਹ ਕਹਿੰਦੇ ਨੇ ਜੀ ਕਿ ਹੁਣ ਅਸੀਂ ਸਿਵਲ ਸੁਸਾਇਟੀ ਨਾਲ ਲੜਨਾ ਹੈ ਕਿਉਂਕਿ ਬ੍ਰੇਕਅਪ ਉੱਥੋਂ ਹੋਏਗਾ, ਉਹਦੇ ਬੀਜ ਦਾ ਇਹਨਾਂ ਨੇ ਖੁਦ ਬੀਜੇ ਹੋਏ ਨੇ। ਇਸੇ ਤਰ੍ਹਾਂ ਨੇਬਰਸ ਦੇ ਨਾਲ, ਹੁਣ ਜੇ ਪਾਕਿਸਤਾਨ ਦੇ ਨਾਲ ਜਿਹਨੂੰ ਭਾਰਤ ਦੇ ਇਹਨਾਂ ਸਾਰਿਆਂ ਨੇ ਨਹਿਰੂ ਤੋਂ ਲੈ ਕੇ ਮੋਦੀ ਤੱਕ ਇਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਸਾਈਕੋਲੋਜੀਕਲੀ ਕਿ ਭਾਈ ਅਸੀਂ ਕੋਈ ਇਹਨਾਂ ਦਾ ਦੇਸ਼ ਬਣ ਕਿਵੇਂ ਗਿਆ, ਉਹਨਾਂ ਨੂੰ ਹਮੇਸ਼ਾ ਹੀ ਇਹ ਰਿਹਾ ਇਹਨੂੰ ਕਮਜ਼ੋਰ ਕਿਵੇਂ ਕਰਨਾ। ਇਹੀ ਰਵੱਈਆ ਬੰਗਲਾਦੇਸ਼ ਪ੍ਰਤੀ ਵੀ, ਸ੍ਰੀਲੰਕਾ ਪ੍ਰਤੀ ਵੀ, ਜਿੱਥੇ ਲਿਟੇ ਵਰਗੀ ਫੋਰਸ ਖੜੀ ਕੀਤੀ। ਸੋ ਨਤੀਜੇ ਦੇ ਤੌਰ ਤੇ, ਔਰ ਉਹ ਚਾਈਨਾ ਜਿਹੜਾ ਜਿਸ ਦੇ ਨਾਲ ਜਿਹਦਾ ਚੋਇਨ ਲਾਈ ਪ੍ਰਾਈਮ ਮਿਨਿਸਟਰ ਟੂ ਫਰੈਂਡਲੀ ਟੂਵਰਡਸ ਇੰਡੀਆ, ਉਹ ਤਾਂ ਹਰ ਮਹੀਨੇ 'ਚ 2 ਵਾਰ ਉਹ ਲੰਚ ਖਾਣ ਕਲਕੱਤੇ ਆ ਜਾਂਦਾ ਸੀ ਉੱਥੋਂ ਨੈਨਕਿੰਗ ਤੋਂ। ਹੁਣ ਇਹਦੇ ਬਾਵਜੂਦ ਇਹਨਾਂ ਦੀ ਨੀਤੀ ਨੇ ਉਹਨੂੰ ਸਿਰਫ ਐਲੀਨੇਟ ਹੀ ਨਹੀਂ ਕੀਤਾ, ਮੋਦੀ ਤੱਕ ਪਹੁੰਚਦਿਆਂ ਇਹਨਾਂ ਬੇਵਕੂਫਾਨਾ ਫੋਰਨ ਪਾਲਿਸੀ ਬਣਾਈ। ਅਫਗਾਨਿਸਤਾਨ 'ਚ ਹੁਣੇ ਜੁੱਤੀਆਂ ਖਾ ਕੇ ਨਿਕਲੇ ਨੇ, ਕੁਝ ਵੀ ਇਹਨਾਂ ਦੇ ਪੱਲੇ ਨਹੀਂ ਹੈ, ਜਿੱਥੇ ਕਿੰਨੀ ਇਨਵੈਸਟਮੈਂਟ ਔਰ ਕਿਸ ਕਿਸਮ ਦੀ ਸ਼ਰਾਰਤ ਕਰਦੇ ਰਹੇ। ਇਸੇ ਤਰ੍ਹਾਂ ਇਹਨਾਂ ਦੇ ਕੋਲ ਇਹ ਓਪਰਚੁਨਿਟੀ ਸੀ, ਜਿਵੇਂ ਸ਼ੀ ਜਿਨਪਿੰਗ ਨੇ ਨੇੜਤਾ ਮੋਦੀ ਦੇ ਨਾਲ ਜਾਂ ਦੂਜਾ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਨੇ ਆਪਣਾ ਅਮਰੀਕਾ ਦੇ ਢੇ ਚੜ੍ਹ ਕੇ ਜਿਸ ਕਿਸਮ ਦਾ ਵਰਤਾਰਾ ਕੀਤਾ, ਅਸੀਂ ਦੇਖਦੇ ਹਾਂ ਕਿ ਫਿਰ ਜੂਨ 2020 ਤੋਂ ਲੈ ਕੇ ਕੀ ਇਹਨਾਂ ਦੇ ਨਾਲ ਹੋ ਰਿਹਾ, ਕਿਵੇਂ ਇਹੀ ਨਹੀਂ ਕਿ ਵੀ ਉੱਥੇ ਮਾਰਜਨਲਾਈਜ਼ ਨੇ, ਨਾ ਕਿਸੇ ਨੇ ਬਾਂਹ ਫੜੀ, ਨਾ ਇਹ ਮੂੰਹ ਬੋਲਣ ਜੋਗੇ ਨੇ ਕਿ ਜੀ ਅਸੀਂ ਜਿਹੜਾ ਉਹ ਚੀਨ ਨੇ ਸਾਡੀ ਟੈਰੀਟਰੀ 1000 ਸਕੁਅਰ ਕਿਲੋਮੀਟਰ ਲਈ ਹੈ। ਹੁਣ ਇਸ ਸਭ ਦੇ ਚੱਲਦੇ ਆ ਇਹਨਾਂ ਦੇ ਜਰਨੈਲ ਉਹ ਅਜੀਤ ਡੋਵਲ ਹੋਏ, ਜਾਂ ਜਿਹੜਾ ਹੁਣ ਉੱਥੇ ਮਰਿਆ ਜਾਂ ਮਾਰਿਆ ਗਿਆ ਬਿਪਨ ਰਾਵਤ, ਉਹਨਾਂ ਦੀ ਜਿਹੜੀ ਹੈ ਜੀ ਡਬਲ ਵਾਰ, 2 ਫਰੰਟ ਵਾਰ, ਚੀਨ ਔਰ ਪਾਕਿਸਤਾਨ ਇੱਕੋ ਵੇਲੇ ਅਸੀਂ। ਔਰ ਅਮਿਤ ਸ਼ਾਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਸ਼ਮੀਰ ਦਾ ਰੁਤਬਾ ਖਤਮ ਕਰਕੇ ਜਿਹੜਾ ਉਹ 5 ਅਗਸਤ 2019 ਨੂੰ ਕਿ ਜੀ ਹੁਣ ਅਸੀਂ ਅਕਸਾਈ ਚਿੰਨ੍ਹ ਲਵਾਂਗੇ। ਹੁਣ ਇਹਨਾਂ ਦੇ ਚੱਲਦਿਆਂ ਇਹਨਾਂ ਨੇ ਚੀਨ ਦੇ ਨਾਲ ਜਿਸ ਕਿਸਮ ਦਾ ਰਵੱਈਆ ਅਖਤਿਆਰ ਕੀਤਾ, ਨਤੀਜੇ ਦੇ ਤੌਰ ਤੇ ਚਾਈਨਾ ਨੇ ਟਫ ਲਾਈਨ ਲਈ। ਫਿਰ ਵੀ ਚਾਈਨਾ ਦੀ ਇਹ ਕੋਸ਼ਿਸ਼ ਹੈ ਕਿ ਇਹ ਜੇ ਅਮਰੀਕਾ ਦੀ ਬਿਲਕੁਲ ਝੋਲੀ 'ਚ ਨਾ ਜਾਣ ਤੇ ਉਹ ਰੀਜ਼ਨੇਬਲ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਥੋੜ੍ਹਾ ਬਹੁਤ ਸਪੇਸ ਦੇ ਸਕਦੇ ਨੇ। ਪਰ ਜਿਸ ਕਿਸਮ ਦਾ ਟ੍ਰੈਂਡ, ਕਿਉਂਕਿ ਮੋਦੀ ਨੇ ਹਥਿਆਰ ਖਰੀਦਣ ਦੀ ਲਾਈਨ ਵੀ ਨਾਲ ਦੀ ਨਾਲ ਰੱਖੀ ਹੋਈ ਹੈ, ਫਰਾਂਸ ਦੇ ਨਾਲ ਵੀ, ਅਮਰੀਕਾ ਤੋਂ ਬਾਅਦ ਇਜ਼ਰਾਈਲ ਲਾਈਨ, ਔਰ ਪਿਛਲੇ ਦਿਨਾਂ 'ਚ ਫਰਾਂਸ ਦੀ ਡਿਫੈਂਸ ਮਿਨਿਸਟਰ ਫਲੋਰੈਂਸ ਪਾਰਲੀ ਇਹ ਭਾਰਤ ਦੇ ਦੌਰੇ ਤੇ ਸੀ, ਅਸੀਂ ਉਦੋਂ ਇਹ ਡਿਸਕਸ ਨਹੀਂ ਕੀਤਾ, ਪਰ ਅੱਜ ਮੈਂ ਜਦੋਂ ਇਹ ਖਬਰ ਦੇਖੀ ਕਿ ਪ੍ਰਦੀਪ ਕੁਮਾਰ ਰਾਵਤ ਚਾਈਨਾ ਦੇ ਵਿੱਚ ਨਵੇਂ ਐਂਬੈਸਡਰ ਲਾਏ ਗਏ ਨੇ, ਇਹ ਮੈਂਡਰੀਨ ਜਿਹੜਾ ਚਾਈਨਾ ਦਾ ਡਾਇਲੈਕਟ ਹੈ ਉਸ ਨੂੰ ਬੋਲਦਾ ਹੈ, ਔਰ ਇਹ ਆਇਆ ਕਿ ਜੀ ਚਾਈਨਾ ਦਾ ਮੀਡੀਆ ਇਹ ਕਾਮੈਂਟ ਕਰ ਰਿਹਾ ਸ਼ਾਇਦ ਕੋਈ ਬਿਹੇਵੀਅਰਲ ਚੇਂਜ ਹੋਇਆ ਜਾਂ ਦੂਜਾ। ਚਾਈਨਾ ਤਾਂ ਇਹ ਦੇਖ ਰਿਹਾ ਵੀ ਤੁਹਾਡਾ ਬਿਹੇਵੀਅਰ ਕਦੋਂ ਚੇਂਜ ਹੋਏਗਾ, ਔਰ ਜੇ ਤੁਸੀਂ ਆਪਣੇ ਟ੍ਰੈਂਡ ਚੇਂਜ ਕਰਦੇ ਹੋ। ਹੁਣ ਜੇ ਤੁਸੀਂ ਹੁਣ ਫਰਾਂਸ ਦੀ ਜਿਹੜੀ ਡਿਫੈਂਸ ਮਿਨਿਸਟਰ ਹੈ ਫਲੋਰੈਂਸ, ਉਹ ਦਿੱਲੀ 'ਚ ਖਲੋ ਕੇ ਕਹਿੰਦੀ ਹੈ ਚਾਈਨਾ ਗੈਟਿੰਗ ਮੋਰ ਐਂਡ ਮੋਰ ਐਗਰੈਸਿਵ ਔਨ ਇੰਡੋ ਪੈਸੀਫਿਕ। ਹੁਣ ਇਹ ਇੰਡੋ ਪੈਸੀਫਿਕ, ਰਸ਼ੀਆ ਤਾਂ ਇਹਨੂੰ ਇੰਡੋ ਪੈਸੀਫਿਕ ਵੀ ਲਫ਼ਜ਼ ਨਹੀਂ ਯੂਜ਼ ਕਰਦਾ, ਉਹ ਤਾਂ ਉਸ ਨੂੰ ਜਿਹੜਾ ਕੁਆਡ ਵੀ ਯੂਜ਼ ਨਹੀਂ ਕਰਦਾ। ਹੁਣ ਤੁਸੀਂ ਇੱਕ ਪਾਸੇ, ਔਰ ਉਹਨੇ ਇਹ ਕਿਹਾ ਕਿ ਚਾਈਨਾ ਜਿਹੜੀ ਆ ਇਹ ਧਮਕਾ ਰਹੀ ਹੈ ਇੰਡੀਆ ਨੂੰ, ਔਰ ਇੱਥੇ ਜਿਹੜਾ ਹੈ ਉਹ ਆਪਣਾ ਡੋਮੀਨੇਟ ਰੋਲ ਅਦਾ ਕਰ ਰਹੀ ਹੈ ਜਿਹੜੀ ਕਿ ਸਾਨੂੰ ਟੋਲਰੇਬਲ ਨਹੀਂ ਹੈ। ਨਾਲ ਦੀ ਨਾਲ ਉਹਨੇ ਇੰਡੀਆ ਨੂੰ ਕਿਹਾ ਜੀ ਤੁਸੀਂ ਜਿੰਨੇ ਮਰਜ਼ੀ ਹਥਿਆਰ ਖਰੀਦੋ, ਅਸੀਂ ਯੂਰਪੀਅਨ ਯੂਨੀਅਨ ਦਾ ਵੀ ਜਿਹੜਾ ਰੋਲ ਹੈ ਇੰਡੋ ਪੈਸੀਫਿਕ 'ਚ ਚਾਈਨਾ ਦੇ ਅਗੇਂਸਟ ਹੋਏਗਾ। ਔਰ ਇਸ ਸਾਰੇ ਦੇ ਚੱਲਦੇ ਆ
ਚਾਈਨਾ ਹਾਲਾਂਕਿ ਪੋਲਾਈਟਲੀ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਚਾਈਨਾ ਦੀ ਸਟੇਟਮੈਂਟ ਸੀ ਕਿ ਸਿਚੁਏਸ਼ਨ ਐਟ ਸਾਈਨੋ ਇੰਡੀਆ ਬਾਰਡਰ ਜਨਰਲੀ ਸਟੇਬਲ ਚਾਈਨਾ, ਕਿ ਭਾਈ ਸਟੇਬਲ ਹੈ। ਉਹ ਕੋਈ ਵੀ ਤੁਹਾਨੂੰ ਕਦੇ ਵੀ ਚੀਨ ਦੇ ਪੱਖੋਂ ਭੜਕਾਟ ਵਾਲੀ ਬਿਆਨਬਾਜ਼ੀ ਆਂਦੀ ਨਜ਼ਰ ਨਹੀਂ ਆਉਂਦੀ। ਔਰ ਹੁਣ ਜੇ ਪ੍ਰਦੀਪ ਕੁਮਾਰ ਰਾਵਤ ਨੂੰ ਲਾਇਆ ਗਿਆ ਹੈ, ਪਤਾ ਨਹੀਂ ਉਹਦਾ ਰਾਵਤ ਜਨਰਲ ਦਾ ਕੋਈ ਰਿਸ਼ਤੇਦਾਰ ਹੀ ਹੋਣਾ, ਲੇਕਿਨ ਇਹ ਆ ਰਿਹਾ ਕਿ ਜੀ ਸੀਨੀਅਰ ਜਦੋਂ ਇਹ ਹੁੰਦਾ ਹੈ ਕਿ ਜੀ ਤੁਸੀਂ ਆਪਣੀ ਟ੍ਰੇਨਿੰਗ ਲੈਂਦੇ ਹੋ ਕਿ ਵੀ ਕਿਹੜੀ ਲੈਂਗੁਏਜ, ਮੈਂਡਰਿਨ ਫਰਲ ਬੋਲਦਾ ਹੈ ਚੀਨੀਆਂ ਦੇ ਨਾਲ, ਔਰ ਦੂਜਾ ਔਰ ਮੀਡੀਆ ਨੇ ਵੱਡੀਆਂ ਖਬਰਾਂ ਲਾਈਆਂ ਹੋਈਆਂ ਨੇ, ਬੀਜਿੰਗ ਪ੍ਰੇਜ਼ ਫॉर ਨਿਊ ਇੰਡੀਅਨ ਐਨਵॉय ਇੰਟ੍ਰੀਗਸ ਚਾਈਨਾ ਵਾਚਰਸ, ਕਿ ਜਿਵੇਂ ਹੁਣ ਉਹ ਪ੍ਰਦੀਪ ਕੁਮਾਰ ਉਹ ਤਾਰੀਫ ਨਹੀਂ ਕਰ ਰਹੇ, ਉਹਨਾਂ ਨੂੰ ਪਤਾ ਹੈ ਵੀ ਉਹਦੇ ਕਿਹੜੀ ਉਹਨੇ ਕੋਈ ਇੰਡੀਪੈਂਡੈਂਟ ਲਾਈਨ ਹੋਣੀ ਹੈ। ਉਹ ਇੰਡੀਆ ਨੂੰ ਹੀ ਮੈਸੇਜ ਦੇ ਰਹੇ ਨੇ ਜੀ ਕੋਈ ਗੱਲ ਨਹੀਂ ਹੈ, ਤੁਹਾਡਾ ਨਵਾਂ ਐਨਵॉय ਆਇਆ, ਅਸੀਂ ਉਹਨੂੰ ਵੈਲਕਮ ਕਰਦੇ। ਔਰ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹੀ ਪ੍ਰਦੀਪ ਕੁਮਾਰ ਰਾਵਤ ਹੀ ਸੀ ਐਜ਼ ਦਾ ਪਰਸਨ ਬਿਹਾਈਂਡ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗਸ ਵਿਜ਼ਿਟ ਟੂ ਇੰਡੀਆ ਇਨ 2014 which was a huge success। ਹੁਣ ਇਹ ਗਲੋਬਲ ਟਾਈਮਜ਼ ਮਾਊਥਪੀਸ ਹੈ ਕਮਿਊਨਿਸਟ ਪਾਰਟੀ ਦਾ। ਸੋ ਇਹ ਕਹਿ ਰਹੇ ਨੇ ਜੀ ਦੇਖੋ 2014 ਚ ਜਦੋਂ ਸ਼ੀ ਜਿਨਪਿੰਗ ਇੰਡੀਆ ਗਏ ਔਰ ਇਹ ਤਾਂ ਬਹੁਤ ਵੱਡੀ ਸਕਸੈਸ ਸੀ, ਔਰ ਉਹ ਹੋਪ ਕਰ ਰਹੇ ਨੇ ਕਿ ਵੀ ਜੇ ਇੰਡੀਆ ਕਲਾਈਮ ਡਾਊਨ ਕਰੇ ਜਿਸ ਕਿਸਮ ਦਾ ਇਹ ਘਨਾੜੇ ਚੜਿਆ ਹੋਇਆ ਅਮਰੀਕਾ ਦੇ, ਤੇ ਅਸੀਂ ਵੈਲਕਮਿੰਗ ਹੈ। ਔਰ ਨਾਲ ਦੀ ਨਾਲ ਉਹਨਾਂ ਦਾ ਬਾਕੀ ਮੀਡੀਆ ਵੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਮੋਦੀ ਦਾ ਰਾਵਤ ਨੀਡਸ ਟੂ ਬੀ ਪਾਇਨੀਅਰਿੰਗ ਐਂਡ ਸ਼ੁੱਡ ਨਾਟ ਸੈਟ ਪ੍ਰੀ ਕੰਡੀਸ਼ਨਸ। The Modi administration has been demanding to restore the status quo of April 2020 in Eastern Ladakh, points out the paper। ਉਹਨਾਂ ਨੇ ਕਿਹਾ ਜੀ ਇਹ ਮੋਦੀ ਕਹਿ ਰਿਹਾ ਜੀ ਅਪ੍ਰੈਲ 2020 ਪੋਜੀਸ਼ਨ ਤੇ ਜਾਓ ਬਾਰਡਰ ਦੇ ਉੱਤੇ। ਉਹਨਾਂ ਨੇ ਕਿਹਾ ਵੀ ਜੇ ਤਾਂ ਇਹ ਰਾਵਤ ਵੀ ਉਹੀ ਬੋਲੀ ਬੋਲੇਗਾ ਕਿ ਵੀ ਪ੍ਰੀ ਕੰਡੀਸ਼ਨ ਕਰੇਗਾ ਫਿਰ ਤਾਂ ਕੋਈ ਗੱਲ ਕਿਤੇ ਨਹੀਂ ਜਾਣੀ। ਲੇਕਿਨ ਜਿਹੜਾ ਇੱਕ ਜਿਵੇਂ ਯੈਂਗ ਸ਼ੈਂਗ ਨੇ ਇਹ ਕਿਹਾ ਯੂਸ਼ੀ ਦੇ ਵਿੱਚ ਆਲਸੋ ਪ੍ਰੇਜ਼ ਰਾਵਤ ਫॉर हिज रिच एक्सपीरियंस इन डिप्लोमैटिक नैगोशिएशंस। उन्होंने कहा जी ये बड़ा सीनियर डिप्लोमैट है और बड़ा डिप्लोमैटिक है। टू नो चाइना वैल, पर नाल ही उन्होंने वार्न भी करता टू नो चाइना वैल डज नॉट नेसेसरली मीन बी फ्रेंडली टू चाइना बिकॉज इंडियन डिप्लोमैट्स बिहेवियर इज़ ड्रिवन बाई इंडियाज़ इंटरनल पॉलिटिक्स। उन्होंने कहा भी अंदरूनी पॉलिटिक्स की होएगी, ਕਿੰਨੀ ਕੁ ਲੀਵਰੇਜ ਨੂੰ ਦਿੱਤੀ ਜਾਏਗੀ, ਇਹਦੇ ਤੇ ਡਿਪੈਂਡ ਕਰਦਾ ਹੈ। ਪਰ ਮੈਨੂੰ ਲੱਗਦਾ ਹੈ ਵੀ ਜੇ ਇਹਨੂੰ ਪ੍ਰਦੀਪ ਕੁਮਾਰ ਰਾਵਤ ਨੂੰ ਇਹਨਾਂ ਨੇ ਚਾਈਨਾ ਭੇਜਿਆ ਤੇ ਕਿਤੇ ਨਾ ਕਿਤੇ ਇੰਡੀਆ ਨੂੰ ਵੀ ਸਮਝ ਆਉਂਦੀ ਲੱਗਦੀ ਹੈ ਕਿ ਵੀ ਅਸੀਂ ਵਾਪਸ ਇੱਕ ਐਟਲੀਸਟ ਨਾਟ ਦੈਟ ਹੌਸਟਾਈਲ, ਦੋਸਤਾਨਾ ਤਾਂ ਨਹੀਂ ਹੁੰਦਾ ਹੁਣ, ਪਰ ਇਸ ਟੈਨਸ਼ਨ ਨੂੰ ਘਟਾਈਏ। ਤੇ ਚਾਈਨਾ ਨੇ ਵੀ ਜਿਸ ਅੰਦਾਜ਼ ਉਹਨਾਂ ਦੇ ਅਫੀਸ਼ੀਅਲ ਪੇਪਰਸ ਨੇ ਇਸ ਸਾਰੇ ਦਾ ਤਬਸਰਾ ਕੀਤਾ, ਉਹਨਾਂ ਨੇ ਭਾਰਤ ਨੂੰ ਇੱਕ ਹੋਰ ਮੌਕਾ ਦਿੱਤਾ ਹੈ ਕਿ ਭਾਈ ਇਹ ਜਿਹੜਾ ਆਪਣੀ ਔਕਾਤ ਜੇ ਤੁਹਾਨੂੰ ਸਮਝ ਆ ਗਈ ਹੈ ਤੇ ਫਿਰ ਜੇ ਤੁਸੀਂ ਪਿੱਦੀ ਹੋ ਤੇ ਪਿੱਦੀ ਦੇ ਤੌਰ ਤੇ ਹੀ ਅਸੀਂ ਤੁਹਾਨੂੰ ਰੈਕਗਨਾਈਜ਼ ਕਰਦੇ ਹਾਂ, ਤੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਕਿੰਨਾ ਕੁ ਸ਼ੋਰਬਾ ਬਣਨਾ। ਆਪਣੇ ਆਪ ਨੂੰ ਠੀਕ ਹੈ ਤੁਹਾਡੇ ਜੰਗਲਾਂ 'ਚ ਹਾਥੀ ਨੇ, ਪਰ ਆਪਣੇ ਆਪ ਨੂੰ ਹਾਥੀ ਨਾ ਸਮਝੋ, ਤੇ ਇਹ ਨਾ ਸਮਝੋ ਕਿ ਵੀ ਜਿਵੇਂ ਉਹ ਹੁੰਦਾ ਜੀ ਐਲੀਫੈਂਟ ਇਨ ਦਾ ਸ਼ਾਪ, ਇਹ ਨਹੀਂ ਹੈ। ਆਪਣਾ ਪਿੱਦੀ ਵਾਲਾ ਰੋਲ ਹੀ ਰੱਖੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਪਿਓਰ ਸੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।